ਮਿੰਟਸ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਗੱਲ ਟਰੂਥ ਐਂਡ ਰੀਕਨਸੀਲੀਏਸ਼ਨ ਕਮਿਸ਼ਨ ਦੀ ਉਹਨਾਂ ਨੇ ਕੀਤੀ ਹੈ। ਜਿਵੇਂ ਮੈਂ ਕਿਹਾ ਵੀ ਜਿਹੜੇ ਤਾਂ ਜੰਗੀ ਅਪਰਾਧੀ ਨੇ ਉਹਨਾਂ ਨੂੰ ਤਾਂ ਅਸੀਂ ਜਿੱਥੇ ਮਰਜ਼ੀ ਲੁਕੇ ਹੋਣ, ਔਰ ਇਹ ਗੱਲ ਮੈਂ ਕੁਲਦੀਪ ਨਈਅਰ ਨੂੰ ਜਿਹਦੇ ਨਾਲ ਸ਼ਿਕਾਗੋ 'ਚ 1994 'ਚ ਓਪਨ ਡਿਬੇਟ ਹੋਈ, ਮੈਂ ਕਿਹਾ ਕਿ ਵੀ ਇਹ ਜਿਹੜੇ ਵਾਰ ਕ੍ਰਿਮੀਨਲ ਨੇ ਤੁਹਾਡੇ ਜਿਨ੍ਹਾਂ ਨੇ ਤੁਸੀਂ ਜ਼ੁਲਮ ਕੀਤੇ ਨੇ, ਡੋਂਟ ਫੋਰਗੇਟ ਕਿ ਅਸੀਂ ਵਿਲ ਚੇਜ਼ ਯੂ, find you, will extradite you, try you and hang you। ਉਹਨਾਂ ਲਈ ਕੋਈ ਮੁਆਫੀ ਨਹੀਂ ਹੈ। ਔਰ ਬੇਸ਼ੱਕ ਅਸੀਂ ਵੈਸੇ ਮੌਤ ਦੀ ਸਜ਼ਾ ਦੇ ਖਿਲਾਫ ਹੈ, ਬਟ ਇਸ ਲੈਵਲ ਦੇ ਜਿਨ੍ਹਾਂ ਨੇ ਜੰਗੀ ਅਪਰਾਧ ਕੀਤੇ ਹੋਏ ਨੇ, ਵਾਰ ਕ੍ਰਿਮੀਨਲ ਨੇ, ਵਨ ਟਾਈਮ ਐਕਸੈਪਸ਼ਨ ਜ਼ਰੂਰ ਹੋਏਗੀ ਕਿ ਇਹਨਾਂ ਨੂੰ ਜਿਹੜੀ ਹੈ ਇਹਨਾਂ ਦੀ ਢੁਕਵੀਂ ਸਜ਼ਾ ਦਿੱਤੀ ਜਾਏਗੀ। ਉਹਨਾਂ ਨੇ ਦੂਸਰਾ ਪੁੱਛਿਆ ਵੀ ਜਿਹੜੇ ਅੱਜ ਪੰਜਾਬ ਦੇ ਵਿੱਚ ਜਿਹੜੇ ਗੱਦਾਰ ਜਾਂ ਸਿੱਖ ਜਾਂ ਨੌਨ ਸਿੱਖ ਜਿਨ੍ਹਾਂ ਨੇ ਮਦਦ ਕੀਤੀ ਹੈ ਦੁਸ਼ਮਣ ਦੀ ਇਸ ਕਿਸਮ ਦੇ ਕ੍ਰਾਈਮਸ ਦੇ ਲਈ, ਉਹਨਾਂ ਦੇ ਨਾਲ ਕਿਵੇਂ ਸਲੂਕ ਕੀਤਾ ਜਾਏਗਾ। ਜੀ ਦੇਖੋ, ਇਹ ਡਿਪੈਂਡ ਕਰਦਾ ਹੈ ਸਿਚੁਏਸ਼ਨਸ ਦੇ ਉੱਤੇ। ਵੈਸੇ ਚੀਨ ਦੇ ਵਿੱਚ ਤਾਂ ਉਹਨਾਂ ਨੇ ਜਿਹੜੇ ਵੱਡੇ ਲੈਵਲ ਦੇ ਸੀ ਉਹਨਾਂ ਨੂੰ ਤਾਂ ਪਾਰਕਸ ਦੇ ਵਿੱਚ ਸੱਦ ਕੇ ਖੁੱਲ੍ਹੇ ਮੈਦਾਨਾਂ 'ਚ ਗੋਲੀ ਦਾ ਨਿਸ਼ਾਨਾ ਬਣਾ ਕੇ ਰਿਸ਼ਤੇਦਾਰਾਂ ਨੂੰ ਕਹਿੰਦੇ ਸੀ ਕਿ ਭਾਈ ਇਹਦੀ ਪੇ ਕਰੋ ਗੋਲੀ ਦੀ ਕੀਮਤ। ਕੁਛ ਜਿਹੜੇ ਦੂਜੇ ਲੈਵਲ ਦੇ ਸੀ ਉਹ ਪੋਲਸ ਦੇ ਨਾਲ ਬੰਨੇ ਸੀ, ਹੁੰਦਾ ਸੀ ਲੋਕਾਂ ਨੂੰ ਵੀ ਥੁੱਕੋ ਇਹਨਾਂ ਦੇ ਉੱਤੇ। ਸ਼ਾਮ ਤੱਕ ਜਿਹੜੇ ਨੇ ਉਹ ਥੁੱਕ ਦੇ ਵਿੱਚ ਹੀ ਲੱਭੜੇ ਹੁੰਦੇ ਸੀ, ਕਈ ਜਾ ਕੇ ਸੁਸਾਈਡ ਕਰ ਲੈਂਦੇ ਸੀ। ਸਾਊਥ ਅਫਰੀਕਾ ਦੇ ਕੇਸ 'ਚ ਨੈਲਸਨ ਮੰਡੇਲਾ ਨੇ ਜਿਹੜਾ ਹੈ, ਕਿਉਂਕਿ ਵੈਸਟਰਨ ਪ੍ਰਭਾਵ ਵੀ ਔਰ ਇਨਫਲੂਐਂਸ ਵੀ ਸੀ, ਟਰੂਥ ਐਂਡ ਰੀਕਨਸੀਲੀਏਸ਼ਨ ਕਮਿਸ਼ਨ ਦੇ ਸਾਹਮਣੇ ਰੱਖਿਆ ਬਣਾ ਕੇ ਕਿ ਬਈ ਆਓ ਐਡਮਿਟ ਕਰੋ ਕਿਨੇ ਕਿਨੇ ਕੀ ਕੀਤਾ। ਕਿਸੇ ਹੱਦ ਤੱਕ ਉਹ ਵਰਕਆਊਟ ਵੀ ਹੋਇਆ, ਲੇਕਿਨ ਸਾਊਥ ਅਮਰੀਕਨ ਕੰਟਰੀਜ਼ 'ਚ ਜਿੱਥੇ ਇੱਕ ਦੋ ਥਾਵਾਂ 'ਤੇ ਹੋਇਆ ਉੱਥੇ ਗੱਲ ਚੱਲੀ ਨਹੀਂ ਹੈ ਜੀ। ਸੋ ਅਸੀਂ ਸਮਝਦੇ ਹਾਂ ਵੀ ਇਹ ਮੌਕੇ ਦੇ ਮੁਤਾਬਕ ਉਸ ਵੇਲੇ ਦੇ ਸਿਟੀਜ਼ਨਸ ਜਿਹੜੇ ਨੇ ਉਹ ਡਿਸਾਈਡ ਕਰਨਗੇ ਕਿਵੇਂ ਕਰਨਾ। ਪਰ ਇਸ ਕਿਸਮ ਦੇ ਲੋਕ ਜਿਹੜੇ ਨੇ ਉਹ ਇਵੈਂਚੁਅਲੀ ਆਨਸਰੇਬਲ ਜ਼ਰੂਰ ਹੋਣਗੇ, ਅਕਾਊਂਟੇਬਿਲਟੀ ਜ਼ਰੂਰ ਹੋਏਗੀ। ਇਹ ਸਾਡੀ ਪਰੰਪਰਾ ਦਾ ਹਿੱਸਾ ਵੀ ਹੈ ਕਿ ਵੀ ਅਸੀਂ ਜਿਹੜਾ ਕੋਈ ਵੀ ਜਿਹੜਾ ਇਸ ਕਿਸਮ ਦਾ ਗੁਨਾਹਗਾਰ ਹੈ ਜਾਂ ਗੁਨਾਹਗਾਰ ਦਾ ਸਾਥੀ ਹੈ ਜੀ, ਔਰ ਇਹ ਨੈਚੁਰਲ ਲਾਅ ਵੀ ਹੈ। ਜਿਹੜੇ ਲੋਕਾਂ ਨੇ ਸਫ਼ਰ ਕੀਤਾ ਹੈ, ਜਿਨ੍ਹਾਂ ਦੇ ਸਾਹਮਣੇ ਸਫ਼ਰ ਕੀਤਾ ਹੈ, ਜਿਨ੍ਹਾਂ ਦੇ ਹੱਥਾਂ 'ਚ ਸਫ਼ਰ ਕੀਤਾ ਹੈ, ਜਿਨ੍ਹਾਂ ਦੇ ਰਾਹੀਂ ਸਫ਼ਰ ਕੀਤਾ, ਉਹਨੂੰ ਸਭ ਨੂੰ ਪਤਾ ਹੁੰਦਾ ਇਲਾਕੇ 'ਚ ਕਿ ਕਿਹਨੇ ਕੀ ਕੀਤਾ। ਉਹ ਤਾਂ ਵੀ ਪੁੱਛਤਾ ਨਹੀਂ ਭੁੱਲਦੇ ਵੀ ਇਹਦੇ ਫਲਾਣੇ ਪਰਦਾਦੇ ਦੇ ਪਰਦਾਦੇ ਦੇ ਪਰਦਾਦੇ ਨੇ ਇਹ ਕੀਤਾ ਸੀ। ਜਿਹੜੀਆਂ ਆਲਾਂ ਪਈਆਂ ਹੁੰਦੀਆਂ ਨੇ ਪਿੰਡ ਦੇ ਵਿੱਚ, ਅੱਲ ਹੈ ਕਿ ਜੀ ਇਹ ਫਲਾਣੀ ਅੱਲ ਹੈ ਇਹਨਾਂ ਦੀ, ਉਹ ਇਨਫੈਕਟ ਉਹਨਾਂ ਦੀ ਕਰਤੂਤਾਂ ਦੀ ਕੰਟੀਨਿਊਟੀ ਹੁੰਦੀ ਹੈ। ਸੋ ਆਨਸਰੇਬਲ ਜ਼ਰੂਰ ਹੋਣਗੇ, ਵੈਦਰ ਇਹ ਇਸ ਕਿਸਮ ਦੇ ਕਮਿਸ਼ਨ ਰਾਹੀਂ ਹੋਏਗਾ ਜਾਂ ਕੋਈ ਥੁੱਕ ਸੁੱਟਣ ਵਾਲਾ ਫਾਰਮੂਲਾ ਹੋਏਗਾ ਜਾਂ ਕੋਈ ਹੋਰ ਡੰਡਾ ਪਰੇਡ ਹੋਏਗੀ। ਇਹ ਮੌਕੇ ਦੇ ਉੱਤੇ ਹੀ ਲੋਕ ਹੀ ਡਿਸਾਈਡ ਕਰਨਗੇ। ਜੀ ਬਿਲਕੁਲ ਡਾਕਟਰ ਔਰ ਸਾਹਿਬ, ਬਹੁਤ ਬਹੁਤ ਧੰਨਵਾਦ ਰਾਜਾ ਜੀ ਦਾ ਕਿ ਉਹਨਾਂ ਨੇ ਸਾਨੂੰ ਲਿਖਿਆ। ਜੀ ਜੀ। ਸਾਡੀ ਅਗਲੀ ਈਮੇਲ ਡਾਲਸ ਟੈਕਸਸ ਤੋਂ ਵੀਰ ਜਸਵੀਰ ਸਿੰਘ ਗਰਚਾ ਜੀ ਦੀ ਹੈ। ਇਹ ਲਿਖਦੇ ਹਨ, ਡਾਕਟਰ ਸਾਹਿਬ ਜੀ ਐਂਡ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਜਸਵੀਰ ਸਿੰਘ ਗਰਚਾ ਡੈਲਸ ਏਰੀਏ ਟੈਕਸਸ ਤੋਂ ਲਿਖ ਰਿਹਾ ਹਾਂ। ਡਾਕਟਰ ਸਾਹਿਬ, ਮੈਂ ਅਪ੍ਰੈਲ ਦੇ ਵਿੱਚ ਨਿਊਯਾਰਕ ਦੇ ਵਿੱਚ ਕਾਨਫਰੰਸ ਦੇ ਵਿੱਚ ਤੁਹਾਡੇ ਦਰਸ਼ਨ ਕੀਤੇ ਸੀ ਤੇ ਤੁਹਾਡੇ ਨਾਲ ਗੱਲਬਾਤ ਕਰਨ ਦਾ ਸਬੱਬ ਵੀ ਪ੍ਰਾਪਤ ਹੋਇਆ। ਬੜੀ ਖੁਸ਼ੀ ਹੋਈ। ਉਸ ਵਕਤ ਦਾਸ ਨੇ ਕਵਿਤਾ ਵੀ ਸੁਣਾਈ ਸੀ, ਅੱਤਵਾਦੀ ਸਰਕਾਰ ਭਾਰਤੀ ਆਖਦੀ ਏ ਸਰਦਾਰਾਂ ਨੂੰ। ਸ਼ਾਇਦ ਤੁਹਾਨੂੰ ਯਾਦ ਹੋਵੇ। ਚਲੋ ਮੈਂ ਕੰਮ ਦੀ ਗੱਲ ਤੇ ਆਵਾਂ। ਮੈਂ ਤੁਹਾਡੇ ਪ੍ਰੋਗਰਾਮ ਵਿੱਚ ਬਹੁਤ ਵੀਰ ਭੈਣਾਂ ਕੋਲੋਂ ਸੁਣਿਆ ਹੈ ਕਿ ਅਸੀਂ ਸੱਚੋ ਸੱਚ ਪ੍ਰੋਗਰਾਮ ਨੂੰ ਡਿਸ਼ ਤੇ ਵੇਖਣਾ ਚਾਹੁੰਦੇ ਹਾਂ ਤੇ ਦਾਸ ਇਹੀ ਚਾਹੁੰਦਾ ਹੈ, ਪਰ ਕਿਸੇ ਨੇ ਵੀ ਕਦੀ ਇਸ ਦਾ ਕਾਰਨ ਨਹੀਂ ਪੁੱਛਿਆ। ਜਿੱਥੋਂ ਤੱਕ ਮੈਨੂੰ ਲੱਗਦਾ ਹੈ ਇਸ ਦਾ ਕਾਰਨ ਪੈਸਾ ਲੱਗਦਾ ਹੈ। ਜੇਕਰ ਇਹ ਗੱਲ ਹੈ ਤਾਂ ਸਾਡੇ ਸਾਰਿਆਂ ਦੇ ਲਾਹਨਤ ਇਹ ਕਿ ਸੱਚੋ ਸੱਚ ਨੂੰ ਡਿਸ਼ ਤੇ ਨਾ ਲਗਾ ਕੇ ਬਾਕੀ ਦਾਸ ਪੂਰੀ ਸਿੱਖ ਕੌਮ ਦੇ ਚਰਨਾਂ ਵਿੱਚ ਬੇਨਤੀ ਕਰਦਾ ਹੈ ਕਿ TV 84 ਦੀ ਮਦਦ ਕਰੋ ਤਾਂ ਜੋ TV 84 ਡਿਸ਼ ਨੈਟਵਰਕ ਤੇ ਚੱਲ ਸਕੇ। ਬਾਕੀ ਡਾਕਟਰ ਸਾਹਿਬ ਜੀ ਤੁਸੀਂ ਦੱਸਣਾ ਕਿ ਕਿਸ ਤਰ੍ਹਾਂ ਕੋਈ TV 84 ਦੀ ਮਦਦ ਕਰ ਸਕਦਾ ਹੈ। ਇਸ ਦਾ ਨਾ ਡਿਸ਼ ਤੇ ਆਉਣ ਦਾ ਕਾਰਨ ਵੀ ਦੱਸਣਾ। ਡਾਕਟਰ ਸਾਹਿਬ ਜੀ ਮੈਨੂੰ ਮਾਫ ਕਰਨਾ, ਇਸ ਈਮੇਲ ਪੜ੍ਹਨ ਤੋਂ ਬਾਅਦ ਹਿੰਦੂ ਤਵੀਆਂ ਤੇ ਸਿੱਖੀ ਦੇ ਭੇਸ ਦੇ ਵਿੱਚ ਕੌਮ ਦੇ ਗਦਾਰਾਂ ਨੇ ਤੁਹਾਡੇ ਤੇ ਇਹ ਗੱਲ ਦਾ ਇਲਜ਼ਾਮ ਲਗਾਉਣਾ ਹੈ ਕਿ ਤੁਸੀਂ ਕੌਮ ਕੋਲੋਂ ਪੈਸੇ ਮੰਗਦੇ ਹੋ ਆਦਿਕ। ਬਾਕੀ ਇਹ ਮੇਰੀ ਪਹਿਲੀ ਈਮੇਲ ਹੈ, ਇਸ ਬਾਅਦ ਫਿਰ ਭੇਜਾਂਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜਸਪੀਰ ਸਿੰਘ ਗਰਚਾ ਜੀ ਦਾ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਡਾਲਸ ਟੈਕਸਾਸ ਤੋਂ ਲਿਖਿਆ ਜੀ। ਉਹ ਪਿਛਲੇ ਕੁਝ ਸਮਾਂ ਪਹਿਲਾਂ ਨਿਊਯਾਰਕ 'ਚ ਹੋਈ ਕਾਨਫਰੰਸ 'ਚ ਮਿਲੇ ਸੀ। ਉਹਨਾਂ ਦੀ ਨਜ਼ਮ ਵੀ ਬਹੁਤ ਸੋਹਣੀ ਸੀ ਜੀ ਔਰ ਬੜੇ ਜਜ਼ਬੇ ਨਾਲ ਭਰਪੂਰ, ਪੰਥ ਨੂੰ ਪਿਆਰ ਕਰਨ ਵਾਲੇ
ਗੁਰਸਿੱਖ ਵੀਰ ਨੇ ਜੀ ਉਹਨਾਂ ਨੇ ਸਾਡੇ ਪ੍ਰਤੀ ਪਿਆਰ ਔਰ ਸਪੋਰਟ ਦਾ ਇਜ਼ਹਾਰ ਕੀਤਾ, ਜਿਹਦੇ ਲਈ ਅਸੀਂ ਸ਼ੁਕਰਗੁਜ਼ਾਰ ਹਾਂ ਜੀ। ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਸ਼ਾਇਦ ਅਸੀਂ ਜਿਹੜਾ ਡਿਸ਼ ਤੇ ਨਹੀਂ ਆ ਪਾ ਰਹੇ ਉਹਦਾ ਕਾਰਨ ਆਰਥਿਕ ਤੰਗਦਸਤੀਆਂ ਨੇ। ਜੀ ਇਹ ਗੱਲ ਸਾਰੀ ਗਲਤ ਵੀ ਨਹੀਂ ਹੈ, ਲੇਕਿਨ ਇਹਦੇ ਬਾਵਜੂਦ ਡਿਸ਼ ਤੱਕ ਜਾਣ ਦਾ ਵੀ ਇੱਕ ਪ੍ਰੋਸੀਜਰ ਹੈ। ਦਸੰਬਰ 2012 ਦੇ ਵਿੱਚ ਇਹ TV 84 ਐਜ਼ ਏ ਨੈਟਵਰਕ ਜਿਹੜਾ ਇੰਟਰਨੈਟ ਚੈਨਲ ਸ਼ੁਰੂ ਹੋਇਆ ਜੀ। 4-5 ਮਹੀਨੇ ਦੇ ਵਿੱਚ ਅਪ੍ਰੈਲ ਦੇ ਪਹਿਲੇ ਹਫਤੇ 'ਚ ਅਸੀਂ ਜਿਹੜੀ ਇਸ ਏਰੀਆ ਦੀ ਇੱਕ ਮਸ਼ਹੂਰ ਕੇਬਲ ਹੈ ਟਾਈਮ ਵਾਰਨਰ ਦੀ, ਜੀ ਉਸ ਦੇ ਉੱਤੇ ਅਸੀਂ ਆ ਗਏ। ਸੋ ਕਿਉਂਕਿ ਜਦੋਂ ਤੁਸੀਂ ਡਿਸ਼ ਤੱਕ ਪਹੁੰਚ ਕਰਦੇ ਹੋ, ਉਹਨਾਂ ਨੂੰ ਤੁਸੀਂ ਆਪਣੀ ਪ੍ਰੈਜੈਂਟੇਸ਼ਨ ਦਿੰਦੇ ਹੋ, ਤੁਹਾਡਾ ਪਿਛੋਕੜ ਵੀ ਦੇਖਦੇ ਨੇ ਜਿਸ ਇਸ ਮੀਡੀਆ ਦੇ ਹਵਾਲੇ ਨਾਲ ਵੀ ਤੁਹਾਡੇ ਕੋਲ ਕੀ ਐਕਸਪੀਰੀਅੰਸ ਹੈ, ਤੁਹਾਡੀ ਪ੍ਰੋਗਰਾਮਿੰਗ ਕੀ ਹੈ। ਜੀ ਸੋ ਕੇਬਲ ਵਾਲੇ ਜਦੋਂ ਐਕਸੈਪਟ ਕਰਦੇ ਨੇ ਕਿ ਜ਼ਾਹਰ ਹੈ ਕੇਬਲ ਵਾਲਿਆਂ ਨੇ ਵੀ ਆਪਣਾ ਇੱਕ ਕ੍ਰਾਈਟੇਰੀਆ ਬਣਾਇਆ ਹੁੰਦਾ ਹੈ, ਸੋ ਉਹਦੇ 'ਚ ਵੀ ਐਕਸੈਪਟੇਬਿਲਿਟੀ ਹੋਈ। ਜੀ ਹੁਣ ਅਸੀਂ ਡਿਸ਼ ਤੇ ਆਉਣ ਦੇ ਲਗਭਗ ਨੇੜੇ ਹੈ। ਉਹਨਾਂ ਦੇ ਨਾਲ ਪ੍ਰੈਜੈਂਟੇਸ਼ਨ ਤੋਂ ਇਲਾਵਾ ਪਰਸਨਲ ਮੀਟਿੰਗ ਵੀ, ਉਹਨਾਂ ਦਾ ਹੈੱਡਕੁਆਟਰ ਜਿਹੜਾ ਡਿਸ਼ ਵਾਲਿਆਂ ਦਾ ਉਹ ਡੈਨਵਰ ਕੋਲੋਰਾਡੋ 'ਚ ਹੈ। ਜੀ ਇੱਕ ਮੀਟਿੰਗ ਵੀ ਹੋਈ ਹੈ। ਆਉਣ ਵਾਲੇ ਦਿਨਾਂ 'ਚ ਫਿਰ ਸ਼ਾਇਦ ਦਸੰਬਰ ਦੇ ਵਿੱਚ ਇੱਕ ਅੱਧੀ ਮੀਟਿੰਗ ਹੋਏਗੀ। ਜੇ ਸਾਰਾ ਸਿਸਟਮ ਇਹਨੇ ਰੋ ਠੀਕ ਠਾਕ ਚੱਲਦਾ ਹੈ ਤੇ ਫਿਰ ਅਸੀਂ ਜਿਹੜਾ ਅਗਲੇ 3-4 ਮਹੀਨਿਆਂ ਦੇ ਵਿੱਚ ਆਸ ਕਰ ਸਕਦੇ ਹਾਂ ਕਿ ਅਸੀਂ ਆਪਣੇ ਆਬਜੈਕਟਿਵ ਦੇ ਨੇੜੇ ਤੇੜੇ ਹੋਵਾਂਗੇ। ਜੀ ਦੂਸਰਾ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਉਂ-ਜਿਉਂ ਅਸੀਂ ਡਿਸ਼ ਤੱਕ ਆਉਣ ਲਈ ਆਪਣੀ ਤਿਆਰੀ ਕਰਦੇ ਹਾਂ, ਸਾਡਾ ਦਾਇਰਾਕਾਰ ਵੀ ਵੱਧ ਰਿਹਾ ਹੈ, ਹੋਰ ਲਾਈਵ ਪ੍ਰੋਗਰਾਮਸ ਵੀ ਕਰਨ ਦੀ ਸਮਰੱਥ ਹੈ। ਅਜੇ ਤੱਕ ਅਸੀਂ ਕਿਸੇ ਵੀ ਜਿਹੜਾ ਪਲੇਟਫਾਰਮ ਤੋਂ ਸਿੱਖ ਕੌਮ ਦੇ ਜਾਂ ਜਥੇਬੰਦੀਆਂ ਦੇ ਕਿਸੇ ਪੈਸੇ ਦੀ ਮੰਗ ਨਹੀਂ ਕੀਤੀ, ਨਾ ਹੀ ਕੋਈ ਅਪੀਲ ਕੀਤੀ ਹੈ। ਪਰ ਅਸੀਂ ਔਰ ਹੁਣ ਤੱਕ ਜਿਹੜੇ ਵੈਲ ਵਿਸ਼ਰਸ ਨੇ ਪੰਥ ਦੇ 1-to-1 ਇੰਡੀਵਿਜੂਅਲ, ਉਸ ਸਪੋਰਟ ਦੇ ਨਾਲ ਹੀ ਅਸੀਂ ਸਰਵਾਈਵ ਕੀਤਾ ਜੀ। ਪਰ ਸਰਟਨਲੀ ਸਾਨੂੰ ਮਦਦ ਦੀ ਵੀ ਲੋੜ ਹੈ ਔਰ ਆਉਣ ਵਾਲੇ ਦਿਨਾਂ ਜਦੋਂ ਤੱਕ ਅਸੀਂ ਉਸ ਮੁਕਾਮ ਤੱਕ ਜਾਣਾ ਜੀ ਉਸ ਦੇ ਲਈ ਹੋਰ ਐਕਸਟਰਾ ਜਿਹੜਾ ਪ੍ਰੋਗਰਾਮਿੰਗ ਔਰ ਉਸ ਦੇ ਲਈ ਵੀ ਹੈਲਪ ਚਾਹੀਦੀ ਹੋਏਗੀ ਜੀ। ਸੋ ਕਿਵੇਂ ਮਦਦ ਕਰ ਸਕਦੇ ਹਾਂ, ਕਿਵੇਂ ਜਿਹੜਾ ਵੀ ਸੰਪਰਕ ਕਰੇ ਅਸੀਂ ਉਸ ਨੂੰ ਤੌਰ ਤਰੀਕਾ ਦੱਸ ਸਕਦੇ ਹਾਂ ਕਿ ਕਿਸ ਤਰੀਕੇ ਨਾਲ ਉਹ ਸਾਡੇ ਨਾਲ ਸ਼ਾਮਲ ਹੋ ਸਕਦੇ ਨੇ ਮਦਦਗਾਰ ਦੇ ਤੌਰ ਤੇ। ਬਾਕੀ ਅਸੀਂ ਸਮਝਦੇ ਹਾਂ ਵੀ ਸਾਡੇ ਲਈ ਸਾਡੇ ਵਿਊਅਰਸ ਦੀ ਜਿਹੜੀ ਸਪੋਰਟ ਹੈ ਔਰ ਖ਼ਾਸ ਤੌਰ ਤੇ ਜਿਹੜਾ ਉਹਨਾਂ ਦਾ ਪਿਆਰ ਹੈ, ਜਿੰਨੀ ਤੇਜ਼ੀ ਨਾਲ ਇਹ ਸਾਡਾ TV 84 ਦਾ ਪਰਿਵਾਰ ਕੁੱਲ ਦੁਨੀਆ ਭਰ ਦੇ ਵਿੱਚ ਫੈਲਿਆ, ਇਸ ਤੇ ਸਾਨੂੰ ਫਖਰ ਹੈ ਔਰ ਇਹ ਸਾਡੀਆਂ ਆਸਾਂ ਤੋਂ ਕਿਤੇ ਵੱਧ ਹੈ। ਔਰ ਜਿੱਥੋਂ ਤੱਕ ਫਾਈਨੈਂਸ਼ੀਅਲ ਪਾਰਟ ਹੈ, ਮੈਨੂੰ ਆਪਣੀ ਕੌਮ ਦੇ ਉੱਤੇ ਹਮੇਸ਼ਾ ਫੇਥ ਹੈ ਜੀ। ਔਰ ਮੈਂ ਸਮਝਦਾ ਹਾਂ ਵੀ ਇੱਕ ਵਾਰ ਕਿਸੇ ਕਾਜ਼ ਜਾਂ ਕਿਸੇ ਚੀਜ਼ ਦੀ ਯੂਜ਼ਫੁਲਨੈਸ ਜਾਂ ਲਾਹੇਵੰਦਤਾ ਸਾਬਤ ਹੋਣੀ ਚਾਹੀਦੀ ਹੈ। ਕਦੇ ਕੌਮ 'ਚ ਆਰਥਿਕ ਪੱਖੋਂ ਕੋਈ ਪ੍ਰੋਜੈਕਟ ਨਹੀਂ ਕਦੇ ਅੜਿਆ। ਹਾਂ, ਇਹ ਠੀਕ ਹੈ ਜਿਵੇਂ ਇਹਨਾਂ ਨੇ ਕਿਹਾ ਡਿਟਰੈਕਟਰਸ ਨਾਲ ਨੇ, ਨੈਗੇਟਿਵ। ਜੇ ਅੱਜ ਇੰਨਾ ਵੱਡਾ ਪਰਿਵਾਰ ਸਾਡਾ ਬਣਿਆ ਜਿਨ੍ਹਾਂ ਨੂੰ ਸਾਡੇ ਪ੍ਰੋਗਰਾਮ ਚੰਗੇ ਲੱਗਦੇ ਨੇ, TV 84 ਦੇ ਨਾਲ ਮੁਹੱਬਤ ਹੈ, ਤੇ ਫਿਰ ਜਿਸ ਦੁਸ਼ਮਣ ਨੂੰ ਅਸੀਂ ਐਕਸਪੋਜ਼ ਕਰਦੇ ਹਾਂ ਉਹ ਵੀ ਕੋਈ ਸੁੱਤਾ ਤਾਂ ਨਹੀਂ ਹੋਇਆ। ਉਹਨਾਂ ਦੇ ਏਜੰਟ ਕੌਮ ਦੇ ਵਿੱਚ ਵੀ ਨੇ, ਉਹਨਾਂ ਦੇ ਆਪਣੇ ਜ਼ਰੀਏ ਮਾਧਿਅਮ ਵੀ ਨੇ ਜੀ। ਜਿਸ ਮਰਜ਼ੀ ਤਰੀਕੇ ਦੇ ਨਾਲ ਉਹ ਬਦਨਾਮ ਕਰਨ, ਕਿਸੇ ਦਾ ਏਜੰਟ ਬਣਾ ਦੇਣ, ਪਾਕਿਸਤਾਨ ਦਾ ਏਜੰਟ ਬਣਾ ਦੇਣ, ISI ਦਾ ਬਣਾ ਦੇਣ, ਕੋਈ ਹੋਰ ਬਣਾ ਦੇਣ। ਅੱਧੇ ਕੁ ਪਹਿਲਾਂ ਇੰਡੀਅਨ ਏਜੰਟ ਬਣਾਉਂਦੇ ਰਹੇ। ਸੋ ਇਹਨਾਂ ਦੀ ਕੋਈ ਮੈਨੂੰ ਪਰਵਾਹ ਵੀ ਨਹੀਂ ਹੈ। ਲੇਕਿਨ ਅਸੀਂ ਸਮਝਦੇ ਹਾਂ ਵੀ ਸਾਡਾ ਜਿਹੜਾ ਬੇਸ ਹੈ ਉਹ ਸਾਡਾ ਆਪਣੀ ਕੌਮ ਦਾ ਪਿਆਰ ਹੈ ਔਰ ਸਾਡੇ ਵੈਲ ਵਿਸ਼ਰ ਦੋਸਤ ਭੈਣਾਂ ਨੇ ਜਿਹੜੇ ਦੂਸਰੇ ਮੁਲਕ 'ਚ ਬੈਠੇ ਹੋਏ ਵੀ ਜਾਂ ਦੂਸਰੇ ਖਿੱਤੇ 'ਚ ਬੈਠੇ ਹੋਏ ਵੀ ਜਿਹੜਾ ਉਹ ਕੌਮ ਨੂੰ ਪਿਆਰ ਕਰਦੇ ਆ, ਸਾਡੇ ਨਾਲ ਜੁੜੇ ਹੋਏ ਨੇ। ਸੋ ਅਸੀਂ ਇਹੀ ਕਵਾਂਗੇ ਵੀ ਇਸੇ ਤਰ੍ਹਾਂ ਜੁੜੇ ਰਹੋ ਨਾਲ, ਸਾਨੂੰ ਆਪਣੀ ਇਨਪੁਟ ਵੀ ਦਿਓ, ਅਸੀਂ ਕਿਵੇਂ ਇੰਪਰੂਵ ਕਰ ਸਕਦੇ ਹਾਂ ਔਰ ਜ਼ਾਹਰ ਹੈ ਵੀ ਸਾਨੂੰ ਤੁਹਾਡੀ ਆਰਥਿਕ ਮਦਦ ਦੀ ਵੀ ਲੋੜ ਹੈ। ਜੀ ਜੀ। ਡਾਕਟਰ ਸਾਹਿਬ, ਸਾਡਾ ਅਗਲਾ ਮੈਸੇਜ ਸੁਖਪਾਲ ਸਿੰਘ ਪਾਲੀ ਵੱਲੋਂ ਸਰੀ BC ਤੋਂ ਹੈ। ਇਹ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਈਮੇਲ ਦਾ ਕਾਰਨ ਸੱਜਣ ਕੁਮਾਰ ਦੇ ਬੇਟੇ ਨੂੰ ਟਿਕਟ ਦੇਣ ਬਾਰੇ ਹੈ। ਉਹ ਸੰਗਮ ਵਿਹਾਰ ਤੋਂ ਟਿਕਟ ਲਈ ਅਪੀਲ ਕਰ ਰਹੇ ਨੇ। ਮੈਂ ਤੁਹਾਡੇ ਰਾਹੀਂ ਸਾਰੇ ਸਿੱਖਾਂ ਨੂੰ ਅਪੀਲ ਕਰਨਾ ਚਾਹਨਾ ਕਿ ਸਾਨੂੰ ਆਮ ਆਦਮੀ ਪਾਰਟੀ ਦਾ ਸਾਥ ਦੇਣਾ ਚਾਹੀਦਾ ਹੈ, ਜੋ ਕਿ ਇਸ ਭ੍ਰਿਸ਼ਟ ਸਿਸਟਮ ਦੇ ਖਿਲਾਫ ਲੜਾਈ ਲੜ ਰਹੇ ਨੇ। ਆਮ ਆਦਮੀ ਪਾਰਟੀ ਦੇ ਵੱਧਦੇ ਕਦਮ ਦੇਖ ਕੇ ਇਹਨਾਂ ਦੋਵੇਂ ਪਾਰਟੀਆਂ ਦੇ ਮਨਾਂ ਅੰਦਰ ਡਰ ਪੈਦਾ ਹੋ ਗਿਆ ਹੈ।
ਆਪਾਂ ਸਾਰਿਆਂ ਨੂੰ ਇਸ ਪਾਰਟੀ ਦਾ ਸਾਥ ਦੇਣਾ ਚਾਹੀਦਾ ਹੈ। ਸੰਤ ਭਿੰਡਰਾਂਵਾਲੇ ਵੀ ਸਿਸਟਮ ਦੇ ਖਿਲਾਫ ਸਨ, ਬਾਕੀ ਜੋ ਆਪ ਨੂੰ ਠੀਕ ਲੱਗੇ। ਜੀ ਡਾਕਟਰ ਸਾਹਿਬ। ਸੁਖਪਾਲ ਸਿੰਘ ਪਾਲੀ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਰੀ ਤੋਂ ਫੇਸਬੁੱਕ ਮੈਸੇਜ ਹੈ ਕਈ ਦਿਨਾਂ ਦਾ ਆਇਆ ਹੋਇਆ ਜੀ, ਪਹਿਲਾਂ ਵੀ ਇਹ ਲਿਖਦੇ ਰਹਿੰਦੇ ਨੇ, ਸੋ ਇਹ ਦੇਖਦੇ ਨੇ ਪ੍ਰੋਗਰਾਮ ਨੂੰ, ਫਿਰ ਉਸ 'ਤੇ ਆਪਣੀ ਟਿੱਪਣੀ ਵੀ ਕਰਦੇ ਨੇ ਜੀ। ਸੱਜਣ ਕੁਮਾਰ ਜਿਹੜਾ ਵੱਡਾ ਕਾਤਲ ਹੈ, ਉਸ ਦੇ ਮੁੰਡੇ ਨੂੰ ਟਿਕਟ ਦੇਣਾ ਕਾਂਗਰਸ ਵੱਲੋਂ ਇਹ ਸਾਬਤ ਕਰਦਾ ਹੈ ਜੀ ਕਿ ਸਿਰਫ ਇੱਕ ਜਨਰੇਸ਼ਨ ਤੱਕ ਇਹ ਮਹਿਦੂਦ ਨਹੀਂ ਹੈ ਜਿਹੜੀ ਕਾਤਲਾਂ ਦੀ ਲਿਸਟ ਹੈ। ਜੋ ਉਹਨਾਂ ਨੂੰ ਲੱਗਦਾ ਹੈ ਕਿ ਵੀ ਹੁਣ ਜੇ ਸੱਜਣ ਕੁਮਾਰ ਨੂੰ ਟਿਕਟ ਦਿੱਤੀ ਤਾਂ ਸਿੱਖਾਂ 'ਚ ਬਹੁਤ ਬਦਨਾਮੀ ਹੋਏਗੀ, ਹੋਰ ਵੀ ਜਿਹੜਾ ਸਿੱਖਾਂ ਦਾ ਜਿਹੜੇ ਕੁਝ ਕਾਂਗਰਸ ਵੱਲ ਲਿਆਉਣਾ ਚਾਹੁੰਦੇ ਨੇ ਉਹ ਟੁੱਟੇਗਾ ਪਾਰਟ। ਉਹਦਾ ਇਹ ਹੈ ਜੀ ਉਹਨੂੰ ਨਹੀਂ, ਉਹਦੇ ਮੁੰਡੇ ਨੂੰ ਦੇ ਦਿਓ ਜੀ। ਸੋ ਅਸੀਂ ਸਮਝਦੇ ਹਾਂ ਵੀ ਇਹ ਤਾਂ ਇਸ ਗੱਲ ਨੂੰ ਬਾਰ-ਬਾਰ ਸਾਬਤ ਕਰਦਾ ਹੈ ਵੀ ਕਿਵੇਂ ਇਸ ਕਾਂਗਰਸ ਦੀ ਸਾਰੀ ਜਿਹੜੀ ਲੀਡਰਸ਼ਿਪ ਹੈ ਇਹ ਰਾਜੀਵ ਗਾਂਧੀ ਦੀ ਅਗਵਾਈ ਥੱਲੇ ਇਹਨਾਂ ਨੇ ਸਿੱਖ ਨਸਲਕੁਸ਼ੀ ਕੀਤੀ ਹੈ, ਗੁੰਡੇ ਨੇ ਜੀ, ਤੇ ਗੁੰਡੇ ਨੂੰ ਫਿਰ ਜਿਹੜਾ ਬੌਸ ਹੈ ਉਹ ਪ੍ਰੋਟੈਕਟ ਕਰਦਾ ਜੀ। ਜਿਹੜੀ ਗੱਲ ਇਹਨਾਂ ਨੇ ਆਮ ਆਦਮੀ ਪਾਰਟੀ ਦੀ ਕੀਤੀ, ਅਰਵਿੰਦ ਕੇਜਰੀਵਾਲ ਔਰ ਦੂਸਰੇ, ਇਹ ਠੀਕ ਹੈ ਵੀ ਉਹ ਰਿਲੇਟਿਵਲੀ ਉੱਥੋਂ ਦੇ ਕਰਪਟ ਸਿਸਟਮ ਦੇ ਇਮਾਨਦਾਰ ਨੇ, ਪਰ ਮੈਨੂੰ ਨਹੀਂ ਲੱਗਦਾ ਕਿ ਵੀ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਦੇ ਵਿਲ ਬੀ ਏਬਲ ਟੂ ਕੱਟ ਐਨੀ ਆਈਸ ਜੀ, ਕਿ ਵੀ ਉਹ ਕੋਈ ਵੀ ਜਿਹੜਾ ਉਸ ਕੋਰੋਨਾ ਦੇ ਠੀਕ ਹੈ ਨੋਇਸੈਂਸ ਵੈਲਿਊ ਹੈਗੀ ਹੈ। ਜਿਵੇਂ ਅੱਜ ਹੀ ਉਹਨਾਂ ਦੀ ਆਮ ਆਦਮੀ ਪਾਰਟੀ ਨੇ ਜਿਹੜਾ ਨਰਿੰਦਰ ਮੋਦੀ ਦਾ ਬੜਾ ਟਰਸਟਵਰਦੀ ਬੰਦਾ ਹੈ ਜਿਹਨੂੰ ਯੂਪੀ ਦਾ ਉਹਨਾਂ ਨੇ ਕਾਰਜਭਾਰ ਸੰਭਾਲਿਆ, ਅਮਿਤ ਸ਼ਾਹ, ਉਹਦਾ ਇੱਕ ਸਕੈਂਡਲ ਕੱਢਿਆ ਕਿ ਕਿਵੇਂ ਉਹਨੇ ਸਾਰੇ ਗੁਜਰਾਤ ਦੇ, ਕਿਉਂਕਿ ਮੋਦੀ ਦਾ ਰਾਈਟ ਹੈਂਡ ਮੈਨ ਹੈ, ਕਿ ਕਿਵੇਂ ਗੁਜਰਾਤ ਦੀ ਇੱਕ ਬੀਬੀ ਜਿਸ ਨੂੰ ਅਮਿਤ ਸ਼ਾਹ ਨੇ ਹਰਾਸ ਕਰਨ ਦੇ ਲਈ ਉਹਦੇ ਪਿੱਛੇ ਪੁਲਿਸ ਲਾਈ, ਉਹਦਾ ਕੀ ਓਬਜੈਕਟਿਵ ਸੀ ਉਹ ਤੋਂ ਬਾਅਦ 'ਚ ਆਇਆ ਗਿਆ, ਪਰ ਅੱਜ ਹੀ ਆਮ ਆਦਮੀ ਪਾਰਟੀ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਸਾਰੇ ਫੈਕਟ ਬਾਹਰ ਲਿਆਂਦੇ ਨੇ। ਸੋ ਇਸ ਕਿਸਮ ਦਾ ਚੰਗਾ ਕੰਮ ਕਰਦੇ ਨੇ, ਇਨਕਸ਼ਾਫ ਕਰਦੇ ਨੇ, ਪਰ ਉਹ ਜਿਹੜਾ ਇਹਨਾਂ ਦੀ ਸਾਰੀ ਲਹਿਰ ਸੀ ਜਿਹੜੀ ਕਿ ਕਿਸੇ ਲੈਵਲ ਤੇ ਅੰਨਾ ਹਜ਼ਾਰੇ ਨਾਲ ਜੁੜ ਕੇ ਆਮ ਆਦਮੀ ਪਾਰਟੀ ਦੇ ਥੱਲੇ, ਆਮ ਆਦਮੀ ਪਾਰਟੀ ਤੋਂ ਬਾਅਦ ਤਾਂ ਟੁੱਟ ਗਿਆ ਇਹਨਾਂ ਦਾ ਸਾਰਾ ਦਾਇਰਾ। ਸੋ ਮੈਂ ਸਮਝਦਾ ਹਾਂ ਵੀ ਇਹਨਾਂ ਦੇ ਨਾਲ ਜਾਂ ਕਿਸੇ ਹੋਰ ਦੇ ਨਾਲ ਵੀ ਲੱਗਣਾ, ਇਹਨਾਂ ਨੇ ਕੋਈ ਕੁਛ ਵੀ ਨਹੀਂ ਇਹਨਾਂ ਦੇ ਕੋਲ ਹੋਣਾ। ਅਲਟੀਮੇਟਲੀ ਇਹੀ ਕਰਪਟ ਪਾਰਟੀਆਂ 'ਚੋਂ ਖੇਤਰੀ ਪਾਰਟੀਆਂ ਲੈਣਗੀਆਂ ਲੀਡ, ਤੇ ਇਹਨਾਂ ਦੋਨਾਂ ਹੀ ਵੱਡੇ ਗੁੰਡਿਆਂ 'ਚੋਂ ਹਿੰਦੂਤਵੀਆਂ ਏ ਤੇ ਬੀ 'ਚੋਂ ਹੀ 2014 ਦੀਆਂ ਪਾਰਲੀਮੈਂਟ ਚੋਣਾਂ ਦੇ ਵਿੱਚ ਕਿਹਨੇ ਲੀਡ ਕਰਨਾ ਉਹ ਡਿਸਾਈਡ ਹੋਏਗਾ, ਪੱਲੇ ਕਿਸੇ ਦੇ ਕੁਛ ਨਹੀਂ ਹੈ। ਜੀ ਡਾਕਟਰ ਸਾਹਿਬ, ਇੱਥੇ ਲੈਣੇ ਬ੍ਰੇਕ। ਵੀਅਰਸ ਤੇ ਸਾਡੇ ਨਾਲ ਇਸ ਤਰ੍ਹਾਂ ਹੀ ਜੁੜੇ ਰਹੋ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।